ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਜਿਵੇਂ ਆਪ ਸਭ ਜਾਣਦੇ ਹੋ ਹਫਤੇ ਦੇ ਵਿੱਚ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਆ ਮੰਗਲਵਾਰ ਸੋਮਵਾਰ ਤੋਂ ਲੈ ਕੇ ਤੇ ਜਿਹੜਾ ਜੀ ਸ਼ੁੱਕਰਵਾਰ ਤੱਕ 12:30 ਵਜੇ ਤੋਂ 2 ਵਜੇ ਤੱਕ ਤੇ ਇਸ ਦੇ ਵਿੱਚ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਜੋ ਆਪਾਂ ਲੈਂਦੇ ਆ। ਅੱਜ ਜਿਹੜੇ ਆਪਾਂ ਫਰਮਾਇਸ਼ੀ ਗੀਤਾਂ ਤੇ ਜਿਹੜੀ ਥੋੜੀ ਜਿਹੀ ਰੋਕ ਲਾ ਕੇ ਰੱਖਣੀ ਆ ਕਿਉਂਕਿ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ ਜਿਹੜੇ ਕੁਝ ਮਹਿਮਾਨ ਆ ਕੇ ਜੁੜੇ ਨੇ। ਪਰਸੋਂ ਜਿਹੜਾ ਸ਼ੋਅ ਹੋਣ ਜਾ ਰਿਹਾ ਆ ਉਸ ਦੇ ਬਾਬਤ ਜਿਹੜੀ ਗੱਲਬਾਤ ਕਰਨ ਦੇ ਲਈ ਜਿਹੜਾ ICC ਦੇ ਵਿੱਚ ਜਿਹੜਾ ਸ਼ੋਅ ਹੋਣਾ ਹੈ ਮਲਪੀਟਸ ਦੇ ਵਿੱਚ ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਸ਼ੋਅ ਸ਼ਾਮ ਨੂੰ। ਉਸ ਦੇ ਵਿੱਚ ਜਿਹੜੇ ਪਹੁੰਚ ਰਹੇ ਕਲਾਕਾਰਾਂ ਦੇ ਵਿੱਚੋਂ ਆਪਣੇ ਨਾਲ ਇਸ ਟਾਈਮ ਸਟੂਡੀਓ 'ਚ ਆ ਕੇ ਜੁੜ ਬੈਠੇ ਨੇ ਅਨਮੋਲ ਗਗਨ ਮਾਨ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਨਮੋਲ ਗਗਨ ਮਾਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅੱਜ ਦੇ ਇਸ ਪ੍ਰੋਗਰਾਮ 'ਚ ਜਿੱਦਾਂ ਮੈਂ ਦੱਸਿਆ ਵੀ ਇੱਕ ਸ਼ੋਅ ਦੇ ਬਾਰੇ ਵੀ ਗੱਲਬਾਤ ਹੋਊਗੀ। ਅਨਮੋਲ ਗਗਨ ਮਾਨ ਹੋਣਾ ਤੋਂ ਵੀ ਜਿਹੜਾ ਆਪਾਂ ਜਾਣਾਂਗੇ ਕਿੱਦਾਂ ਆ ਕਿਵੇਂ ਆ ਕਿੱਦਾਂ ਇਸ ਸਫ਼ਰ ਤੱਕ ਜਿਹੜਾ ਉਹ ਪਹੁੰਚੇ ਆ। ਸੋ ਅੱਜ ਪਹਿਲੀ ਦੀ ਇਸ ਸਟੂਡੀਓ ਦੇ ਵਿੱਚ ਜਿਹੜੇ ਉਹ ਆਏ ਨੇ। ਸੋ ਬਹੁਤ ਸਾਰੇ ਸਰੋਤੇ ਜਿਹੜੇ ਕਈਆਂ ਨੇ ਸੁਣੀਆਂ ਹੋਣਗੀਆਂ ਪੁਰਾਣੀਆਂ ਇੰਟਰਵਿਊਜ਼, ਕਈਆਂ ਨੇ ਨਹੀਂ ਸੁਣੀਆਂ ਹੁੰਦੀਆਂ ਤੇ ਜੇ ਜ਼ਰੂਰ ਉਹਨਾਂ ਦੇ ਲਈ ਤੁਸੀਂ ਥੋੜਾ ਜਿਹਾ ਦੱਸ ਦਿਓ ਤੁਹਾਡਾ ਗਾਇਕੀ ਵਾਲੇ ਪਾਸੇ ਨੂੰ ਰੁਝਾਨ ਕਿੱਦਾਂ ਪਿਆ। ਹਾਂਜੀ ਗਾਇਕੀ ਇਹ ਸੀਗਾ ਕਿ ਸ਼ੁਰੂ ਤੋਂ ਹੀ ਜਦੋਂ ਤੋਂ ਸਕੂਲ ਦੇ ਵਿੱਚ ਸੀਗੀ ਤੇ ਪੰਜਾਬੀ ਫੋਕ ਗੀਤ ਸੰਗੀਤ ਜਾਂ ਕਹਿ ਲਓ ਜਿਹੜੇ ਪੰਜਾਬੀ ਲੋਕ ਨਾਚ ਨੇ ਸਾਡੇ ਉਹਨਾਂ ਦਾ ਬੜਾ ਮੇਰਾ ਮੈਂ ਟਾਈਮ ਤੋਂ ਹੀ ਮੋਹ ਸੀਗਾ। ਉਹਨਾਂ ਨੂੰ ਮੈਂ ਪਾਰਟਿਸਿਪੇਟ ਕਰਦੀ ਰਹੀ ਹਾਂ ਤੇ ਉਹ ਚੀਜ਼ਾਂ ਹੌਲੀ ਹੌਲੀ ਕਹਿ ਲਓ ਮਿਹਨਤ ਸੀ ਜਾਂ ਜਜ਼ਬਾ ਸੀ ਕਿੱਦਾਂ ਭੰਗੜਾ ਪੰਜਾਬੀ ਫੋਕ ਗੀਤ ਗਾਉਣੇ ਜੀ ਤੇ ਉਹ ਚੀਜ਼ਾਂ ਹੌਲੀ ਹੌਲੀ ਵੱਡੀ ਹੋਈ ਤੇ ਅੰਦਰ ਇੰਨੀਆਂ ਰਚ ਗਈਆਂ ਕਿ ਉਹ ਚੀਜ਼ਾਂ ਫਿਰ ਮੈਨੂੰ ਪੰਜਾਬੀ ਗਾਇਕੀ 'ਚ ਲੈ ਆਈ। ਵੈਰੀ ਗੁੱਡ। ਸੋ ਪੰਜਾਬੀ ਗਾਇਕੀ ਵਾਲੇ ਪਾਸੇ ਸੋ ਬਚਪਨ ਤੋਂ ਹੀ ਤੁਹਾਡਾ ਜਿਹੜਾ ਰੁਝਾਨ ਰਿਹਾ। ਸੋ ਤੁਸੀਂ ਸਿੰਗਿੰਗ ਕੰਪੀਟੀਸ਼ਨਸ ਦੇ ਵਿੱਚ ਵੀ ਗਏ ਸੀਗੇ? ਸਿੰਗਿੰਗ ਕਦੇ ਟੀਵੀ ਕੰਪੀਟੀਸ਼ਨ 'ਚ ਨਹੀਂ ਗਈ, ਮੈਂ ਯੂਥ ਫੈਸਟੀਵਲਸ ਦੇ ਵਿੱਚ ਬਹੁਤ ਗਈ ਆਪਣੇ ਕਾਲਜ ਦੇ ਵਿੱਚ ਜਿਹੜੇ ਜਿੱਦਾਂ ਪੰਜਾਬੀ ਲੋਕ ਗੀਤ ਮੁਕਾਬਲਾ ਹੁੰਦੇ ਜਿਹੜੇ ਕਲੀਆਂ ਗਾਉਣੀਆਂ ਠੀਕ ਹੈ ਵਾਰਾਂ ਗਾਉਣੀਆਂ। ਸੋ ਵੈਰੀ ਗੁੱਡ, ਬਹੁਤ ਚੰਗੀ ਗੱਲ ਆ। ਤੇ ਹੁਣ ਜਦੋਂ ਅਨਮੋਲ ਗਗਨ ਮਾਨ ਇੱਕ ਉੱਪਰਦਾ ਹੋਇਆ ਸਟਾਰ ਆ, ਸਟਾਰ ਵੀ ਆਪਾਂ ਕਹਿ ਸਕਦੇ ਹਾਂ ਵੀ ਤੁਹਾਡਾ ਖਾਸ ਕਰਕੇ ਜਿਹੜੀ ਮਹਿਲਾ ਗਾਇਕਾਂ ਦੇ ਵਿੱਚ ਉੱਤੇ ਜਿਹੜਾ ਨਾਮ ਆਉਂਦਾ ਆ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਅਨਮੋਲ ਗਗਨ ਮਾਨ ਜੇ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰੀਏ ਉਹ ਸੋਚਦੀ ਸੀ ਵੀ ਇੱਥੇ ਪਹੁੰਚ ਸਕਦੀ ਸੀ? ਦੇਖੋ ਹਰ ਬੰਦੇ ਦੀ ਨਿਰੰਤਰ ਤਰੱਕੀ ਹੁੰਦੀ ਆ ਜੀ। ਜੋ ਤੁਸੀਂ ਆਪਾਂ ਅੱਜ ਬੈਠੇ ਅੱਜ ਤੋਂ 5 ਸਾਲਾਂ ਬਾਅਦ ਅਸੀਂ ਕੁਝ ਹੋਰ ਹੋਣਾ ਬਿਲਕੁਲ। ਤੇ ਮੈਨੂੰ ਕਦੇ ਨਹੀਂ ਮੈਂ ਸੋਚਿਆ ਸੀ ਕਿ ਮੈਂ ਇੱਕ ਪ੍ਰੋਫੈਸ਼ਨਲ ਗਾਇਕ ਬਣਨਾ, ਇੱਕ ਕਲਾਕਾਰ ਇਸ ਲਾਈਨ 'ਚ ਮੈਂ ਆਉਣਾ। ਮੈਨੂੰ ਸ਼ੌਂਕ ਸੀਗਾ ਇਸ ਚੀਜ਼ ਦਾ, ਪੰਜਾਬੀ ਫੋਕ ਗੀਤ ਸੰਗੀਤ ਦਾ। ਵਿਆਹਾਂ 'ਚ ਜਾ ਕੇ ਗਾ ਲਈਦਾ ਸੀ ਜਾਂ ਕਾਲਜ ਦੇ ਵਿੱਚ ਸ਼ੌਂਕ ਪੂਰਾ ਕਰ ਲਈਦਾ ਸੀ ਠੀਕ ਹੈ। ਪਰ ਹਮੇਸ਼ਾ ਹੀ ਜਦੋਂ ਇਸ ਲਾਈਨ ਦੇ ਵਿੱਚ ਆਏ ਤਾਂ ਮਿਹਨਤ ਕੀਤੀ ਤੇ ਅੰਦਰ ਇੱਕ ਯਕੀਨ ਭਰ ਕੇ ਚੱਲੋ ਕਿ ਜਿਸ ਕੰਮ 'ਚ ਤੁਸੀਂ ਉਤਰੇ ਹੋ ਉਸ ਨੂੰ ਪਾਰ ਲਾਉਣਾ, ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ। ਤੇ ਜਿੰਨੀ ਮਿਹਨਤ ਨਾਲ ਸ਼ਿੱਦਤ ਨਾਲ ਮੈਂ ਦਿਲ ਜਾਨ ਨਾਲ ਹਰ ਗੀਤ ਨੂੰ ਗਾਇਆ ਉਹਨਾਂ ਉਹ ਤੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ। ਸੋ ਕਹਿੰਦੇ ਮਿਹਨਤ ਨੂੰ ਤੁਹਾਡੀ ਨੂੰ ਕਾਮਯਾਬ ਹੋਣ ਲਈ ਮਿਹਨਤ ਤੋਂ ਬਿਨਾਂ ਦੂਜਾ ਜ਼ਿੰਦਗੀ 'ਚ ਕੋਈ ਰਸਤਾ ਨਹੀਂ। ਮਿਹਨਤ ਕਰੋ ਫਲ ਜ਼ਰੂਰ ਮਿਲਦਾ ਆ। ਬਿਲਕੁਲ ਜੀ, ਫਲ ਮਿੱਠਾ ਹੁੰਦਾ ਜਿੱਦਾਂ ਸਬਰ ਦਾ ਕਹਿੰਦੇ ਆ। ਸੋ ਮਿਹਨਤ ਤੇ ਸਬਰ ਜਦੋਂ ਇਕੱਠੇ ਮਿਲ ਜਾਂਦੇ ਆ ਤਾਂ ਵਾਕਈ ਉਸ ਫਲ ਦਾ ਜਿਹੜਾ ਆਨੰਦ ਵੱਜਦਾ ਆ। ਸੋ ਤੁਸੀਂ ਵੱਖ-ਵੱਖ ਇੰਸਟਰੂਮੈਂਟ ਵੀ ਬਹੁਤ ਪਲੇ ਕਰਦੇ ਹੋ ਜਿਹੜੇ ਆ ਆਪਣੇ ਪੰਜਾਬੀ ਜਿਹੜਾ ਲੋਕ ਗਾਇਕੀ ਦੇ ਵਿੱਚ ਆ, ਸੱਭਿਆਚਾਰ ਦੇ ਵਿੱਚ ਆ। ਤੂੰਬੀ ਵੀ ਬਹੁਤ ਵਜਾਉਂਦੇ ਹੋ, ਕਿੱਦਾਂ ਸ਼ੌਂਕ ਪਿਆ ਇਸ ਵਾਲੇ ਪਾਸੇ ਨੂੰ ਹੀ ਜਿਹੜਾ ਜਾਣ ਦਾ? ਹਾਂਜੀ ਤੂੰਬੀ ਇਹ ਕਿ ਸ਼ੌਂਕ ਨੂੰ ਹੀ ਵਜਾ ਲਈਦੀ ਹੈ, ਪਰ ਜੇ ਕਹੀਏ ਜਿੰਨੇ ਉਸਤਾਦ ਸਾਡੇ ਪੰਜਾਬ ਦੇ ਵਜਾਉਂਦੇ ਆ ਉੱਥੋਂ ਉਸ ਬਹੁਤ ਉਹਨਾਂ ਉਸ ਲੈਵਲ ਤੇ ਜਾਣਾ ਔਖਾ। ਪਰ ਹਾਂ ਸ਼ੌਂਕ ਨੂੰ ਸਾਰੇ ਇੰਸਟਰੂਮੈਂਟਸ ਨੂੰ ਚੱਲਦੇ ਰਹਿੰਦਾ ਕਿਉਂਕਿ ਜਦੋਂ ਤੁਸੀਂ ਗਾਇਕੀ ਵੱਲ ਵੀ ਆ ਜਾਂਦੇ ਹੋ ਤੇ ਥੋੜਾ ਫੋਕਸ ਗਾਉਣ ਵੱਲ ਵੀ ਬਹੁਤ ਜ਼ਿਆਦਾ ਹੋ ਜਾਂਦਾ। ਪਰ ਕਾਲਜ ਦੇ ਵਿੱਚ ਜਦੋਂ ਯੂਥ ਫੈਸਟੀਵਲ 'ਚ ਮੈਂ ਪਹਿਲੀ ਵਾਰ ਗਾਇਆ ਸੀ ਤਾਂ ਮੈਂ ਤੂੰਬੀ ਨਾਲ ਗਾਇਆ ਸੀਗਾ ਠੀਕ ਹੈ। ਹਾਂਜੀ ਹਾਂਜੀ ਉਸ ਚੀਜ਼ ਦਾ ਮਤਲਬ ਵੱਖਰੀ ਗੱਲ ਆ ਪੰਜਾਬ ਦੇ ਜਿਹੜੇ ਲੋਕ ਸਾਜ਼ ਉਹਨਾਂ ਨੂੰ ਪਲੇ ਕਰਨਾ। ਬਿਲਕੁਲ। ਤੇ ਜਿਹੜਾ ਗਾਇਕੀ ਦੇ ਵਿੱਚ ਤੁਸੀਂ ਗੱਲ ਆਖੀ ਵੀ ਜਿਹੜਾ ਤੂੰਬੀ ਦੇ ਨਾਲ ਪਹਿਲਾ ਗੀਤ ਗਾਇਆ ਸੀ, ਕੀ ਤੁਹਾਨੂੰ ਯਾਦ ਆ ਤੁਸੀਂ ਕਿਹੜਾ ਗੀਤ ਗਾਇਆ ਸੀ ਉਦੋਂ? ਹਾਂਜੀ ਕੁਲਦੀਪ ਮਾਨਕ ਸਾਹਿਬ ਦਾ ਗੀਤ ਸੀਗਾ ਤੇਰੇ ਟਿੱਲੇ ਤੋਂ ਸੂਰਤ। ਜੇ ਕੁਝ ਜੇ ਲਾਈਨਾਂ ਜੇ ਤੁਸੀਂ ਉਸ ਦੀਆਂ ਸੁਣਾਉਣੀਆਂ ਚਾਹੋਗੇ ਤਾਂ? ਸੋ ਉਹਨਾਂ ਨੂੰ ਬਾਖੂਬੀ ਨਿਭਾਉਣਾ ਤਾਂ ਬਹੁਤ ਔਖਾ ਪਰ ਮੈਂ ਕੋਸ਼ਿਸ਼ ਕਰਦੀ ਹਾਂ ਗਾਉਣ ਦੀ। ਹਾਂਜੀ ਹੋ ਤੇਰੇ ਟਿੱਲੇ ਤੋਂ
ਸਦਕੇ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ। ਕਿਆ ਬਾਤ ਹੈ। ਸੋ ਇਹ ਤੁਸੀਂ ਜਿਹੜੇ ਮਰਹੂਮ ਕੁਲਦੀਪ ਰਖੀਆ ਹੋਣਾ ਦੀ ਜਿਹੜੀ ਆ ਯਾਦ ਵੀ ਤੁਸੀਂ ਤਾਜ਼ਾ ਜਿਹੜੀ ਕੁਲਦੀਪ ਮਾਨਕ ਸਾਹਿਬ, ਮਾਫੀ ਚਾਹੁੰਦਾ ਮੈਂ ਦੋਨਾਂ ਨੂੰ ਇਕੱਠਿਆਂ ਨੂੰ ਜਿਹੜਾ ਕਰ ਗਿਆ, ਮਾਫੀ ਚਾਹੁੰਦਾ। ਕੁਲਦੀਪ ਮਾਨਕ ਸਾਹਿਬ ਬਹੁਤ ਕਹਿ ਲੋ ਕਿ ਇਹੋ ਜਿਹਾ ਕਲਾ, ਬਿੰਦ ਰਖੀਆ ਜੀ ਵੀ ਕਮਾਲ ਆਰਟਿਸਟ ਸੀਗੇ ਜੀ। ਕੁਲਦੀਪ ਮਾਨਕ ਸਾਹਿਬ ਜਿਹਾ ਆਰਟਿਸਟ ਪੈਦਾ ਹੋਣਾ ਬਹੁਤ ਔਖਾ ਹੈ। ਬੜੀ ਕਮਾਲ ਦੀ ਗਾਇਕੀ ਸੀ। ਮੈਨੂੰ ਲੱਗਦਾ ਕੋਈ ਬੱਚਾ ਵੀ ਨਹੀਂ ਇਹੋ ਜਿਹਾ ਹੋਣਾ ਜਿਹਨੂੰ ਨਾ ਪਤਾ ਹੋਵੇ ਕਿ ਮਾਨਕ ਸਾਹਿਬ ਕੌਣ ਸੀ। ਹਾਂਜੀ, ਮਾਨਕ ਸਾਹਿਬ ਕੌਣ ਸੀਗੇ। ਹਾਂਜੀ ਬਿਲਕੁਲ। ਸੋ ਤੁਸੀਂ ਸ਼ੁਰੂਆਤ ਕੀਤੀ ਗਾਣਿਆਂ ਦੇ ਵਿੱਚ, ਤੁਸੀਂ ਆਏ, ਤੁਸੀਂ ਜ਼ਿਕਰ ਕੀਤਾ ਪੰਜਾਬੀ ਲੋਕ ਸਾਜ਼ਾਂ ਦਾ, ਗਾਇਕੀ ਦਾ। ਤੁਸੀਂ ਇੱਕ ਗਰੁੱਪ ਵੀ ਬਣਾਇਆ ਸੀ ਜਿਹੜਾ ਇੱਕ ਨਵੇਕਲੀ ਜੀ, ਉਦੋਂ ਕੁਝ ਸਮਾਂ ਪਹਿਲਾਂ ਤੁਸੀਂ ਚੀਜ਼ ਕੀਤੀ ਸੀ ਵੀ ਕੱਲਾ ਕੁੜੀਆਂ ਦਾ ਜਿਹੜਾ ਗਰੁੱਪ ਸੀਗਾ, ਜਿਹੜਾ ਲਾਈਵ ਇੱਕ ਟਰੂਪ ਬਣਾਇਆ ਸੀ, ਉਸ ਦੇ ਪਿੱਛੇ ਕੀ ਸੋਚ ਸੀਗੀ? ਸੋਚ ਦੇਖੋ, ਕਹਿੰਦੇ ਹੁੰਦੇ ਨਾ ਕਿ ਹਰ ਜਦੋਂ ਦੁਨੀਆ ਦੇ ਉੱਤੇ ਬੜੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਰਹਿੰਦੀਆਂ ਜਿਹੜੀਆਂ ਹਟ ਕੇ ਹੁੰਦੀਆਂ, ਵੱਖਰੀਆਂ ਹੁੰਦੀਆਂ। ਬਿਲਕੁਲ। ਤੇ ਸੋ ਪੰਜਾਬ ਦੇ ਵਿੱਚ ਵੀ ਇੱਥੇ ਤੁਸੀਂ ਦੇਖੋ ਗੋਰੀਆਂ ਹਰ ਤਰ੍ਹਾਂ ਦਾ ਸਾਜ਼ ਵਜਾਉਂਦੀਆਂ, ਉਹਨਾਂ ਦੇ ਬੈਂਡ ਨੇ ਜੀ। ਪੰਜਾਬ ਦੇ ਵਿੱਚ ਵੀ ਕੁੜੀਆਂ 뮤직 ਨੂੰ ਪਿਆਰ ਕਰਨ ਵਾਲੀਆਂ ਬਹੁਤ ਨੇ। ਤੇ ਮੇਰੀ ਕੋਸ਼ਿਸ਼ ਸੀ ਕਿ ਕਈ ਕੁੜੀਆਂ ਕਹਿੰਦੀਆਂ ਕਿ ਅਸੀਂ ਸਿਰਫ ਸ਼ੌਂਕ ਨੂੰ ਵਜਾ ਸਕਦੀਆਂ, ਅਸੀਂ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਆਉਣਾ ਸਾਡੇ ਲਈ ਔਖਾ ਹੈ। ਪਰ ਉਸ ਚੀਜ਼ ਦਾ ਕਿ ਇਹ ਕੰਮ ਵੀ ਕੁੜੀਆਂ ਕਰ ਸਕਦੀਆਂ, ਕਿਉਂਕਿ ਹਰ ਕੁੜੀ ਗਾ ਨਹੀਂ ਸਕਦੀ, ਕਈਆਂ ਨੂੰ ਕਿਸੇ ਇੰਸਟਰੂਮੈਂਟ ਨਾਲ ਪਿਆਰ ਹੁੰਦਾ। ਬਿਲਕੁਲ। ਤੇ ਇਹਦੇ ਨਾਲ ਇੱਕ ਕੁੜੀਆਂ ਹਰ ਖੇਤਰ 'ਚ ਵੀ ਅੱਗੇ ਆਉਂਦੀਆਂ, ਸੋ ਉਹਨਾਂ ਨੂੰ ਹੁਲਾਰਾ ਦੇਣ ਲਈ, ਹੌਸਲਾ ਦੇਣ ਦੇ ਲਈ ਮੇਰੀ ਇੱਕ ਕੋਸ਼ਿਸ਼ ਸੀ। ਬਾਕੀ ਸਾਰੀਆਂ ਕੁੜੀਆਂ ਦੀ ਮਿਹਨਤ ਸੀ, ਉਹਨਾਂ ਦਾ ਹੌਸਲਾ ਸੀ, ਉਹਨਾਂ ਦਾ ਅੱਗੇ ਵਧਣ ਦਾ ਜਜ਼ਬਾ ਸੀ, ਉਹਨਾਂ ਦੇ ਮਾਪਿਓ ਦੀ ਅੱਛੀ ਸੋਚ ਸੀਗੀ ਜੀ। ਤੇ ਹਾਂਜੀ ਬਿਲਕੁਲ। ਤੇ ਰਾਈਟ ਨਾਓ ਤੁਸੀਂ ਉਹਨਾਂ ਦੇ ਨਾਲ ਕਾਫੀ ਜਿਹੜੇ ਲਾਈਵ ਕਨਸਰਟਸ ਵਗੈਰਾ ਵੀ ਕੀਤੇ ਆ, ਤੇ ਰਾਈਟ ਨਾਓ ਵੀ ਚੱਲ ਰਿਹਾ ਹੈ ਕੰਮ? ਬਿਲਕੁਲ। ਕੁੜੀਆਂ ਅੱਜ ਵੀ ਤਿਆਰ ਨੇ ਤੇ ਮੁੰਡੇ ਵੀ ਜਾਂਦੇ ਨੇਗੇ ਤੇ ਕੁੜੀਆਂ ਵੀ ਜਾਂਦੀਆਂ ਨੇ। ਕੁੜੀਆਂ ਦੇ ਆ ਕਿ ਮੁੰਡੇ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਨੇ, ਕੁੜੀਆਂ ਉਹੀ ਗਿਣਤੀ ਦੀਆਂ 10 ਨੇ ਤੇ ਕਈਆਂ ਦੇ ਵਿਆਹ ਵੀ ਹੋ ਜਾਣੇ ਆ ਫਿਰ, ਤੇ ਮੁੰਡੇ ਵੀ। ਪਰ ਮੇਰਾ ਇੱਕ ਜੋ ਕੋਸ਼ਿਸ਼ ਮੈਂ ਕੀਤੀ ਸੀ ਉਹ ਕਾਮਯਾਬ ਹੋਈ। ਉਹਨਾਂ ਨਾਲ ਮੈਂ ਪਿਛਲੇ ਸਾਲ ਮੇਰੇ ਖਿਆਲ 'ਚ 3-4 ਕੰਟਰੀਜ਼ ਦੇ ਵਿੱਚ ਕੱਲੀਆਂ ਕੁੜੀਆਂ ਨਾਲ ਟੂਰ ਲਾਇਆ ਸੀ। ਕਾਫੀ ਬਹੁਤ ਜ਼ਿਆਦਾ ਉਹਨੂੰ ਕਾਮਯਾਬੀ ਮਿਲੀ ਹੈ। ਕੱਲੀਆਂ ਕੁੜੀਆਂ ਨੇ ਸੋਲਡ ਆਊਟ ਸ਼ੋਅ ਦੇਣੇ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਮੈਨੂੰ ਇੱਕ ਕਹਿ ਲਓ ਕਿ ਆਪਣੇ ਆਪ ਨਾਲੋਂ ਇੱਕ ਕੁੜੀਆਂ ਦਾ ਜਦੋਂ ਇੱਕ ਲੈਵਲ ਲੋਕਾਂ ਸਾਹਮਣੇ ਆਉਂਦਾ ਕਿ ਕੁੜੀ ਕੁਝ ਵੀ ਕਰ ਸਕਦੀ ਹੈ। ਬਿਲਕੁਲ। ਇਹ ਵੀ ਬਹੁਤ ਜ਼ਰੂਰੀ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਵੂਮਨ ਇੰਪਾਵਰਮੈਂਟ ਦੀਆਂ ਗੱਲਾਂ ਵੀ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਚੱਲਦੀਆਂ, ਸੋ ਚੰਗੀ ਗੱਲ ਆ। ਸੋ ਅਤੇ ਜਦੋਂ ਤੁਸੀਂ ਉੱਥੇ ਪਿੰਡਾਂ 'ਚ ਵੀ ਜਾਂਦੇ ਸੀ ਜਾਂ ਉੱਥੇ ਵੀ ਜਦੋਂ ਇੱਦਾਂ ਕਰਦੇ ਸੀ, ਕਿੱਦਾਂ ਦਾ ਰਵੱਈਆ ਰਿਹਾ ਸੀਗਾ? ਹੌਸਲਾ ਅਫਜ਼ਾਈ, ਹੱਲਾਸ਼ੇਰੀ ਬਖੂਬ ਮਿਲਦੀ ਸੀਗੀ? ਐਕਸਾਈਟਮੈਂਟ, ਲੋਕਾਂ ਨੂੰ ਹੈ ਵੀ ਕੁੜੀਆਂ ਵਜਾਉਣਗੀਆਂ ਸਾਜ਼, ਲੋਕਾਂ ਨੂੰ ਤਾਂ ਵੀ ਦੇਖਣਾ ਹੈ। ਠੀਕ ਹੈ। ਜਦੋਂ ਅਸੀਂ ਪਹਿਲੀ ਵਾਰ ਬਾਹਰ ਵੀ, ਮੈਂ ਸ਼ੋਅ ਪਹਿਲਾਂ ਨਿਊਜ਼ੀਲੈਂਡ ਚ ਲਾਇਆ ਸੀ, ਉਸ ਤੋਂ ਬਾਅਦ ਆਸਟ੍ਰੇਲੀਆ ਟੂਰ ਕੀਤਾ, ਫਿਰ ਕੈਨੇਡਾ ਟੂਰ ਕੀਤਾ, ਕੱਲੀਆਂ ਕੁੜੀਆਂ ਨਾਲ ਸ਼ੋਅ ਵੀ ਕੱਲੀ ਦੇ ਸੀਗੇ। ਤੇ ਲੋਕਾਂ 'ਚ ਇੱਕ ਐਕਸਾਈਟਮੈਂਟ ਸੀ ਕਿ ਕਿੰਨੀ ਵੱਖਰੀ ਗੱਲ ਆ, ਸਾਡੀਆਂ ਪੰਜਾਬਣਾ ਢੋਲ ਵਜਾਉਂਦੀ ਆ ਕੋਈ। ਸੋ ਉਹ ਬੜਾ ਇੱਕ ਸੋਹਣਾ ਸਫ਼ਰ ਰਿਹਾ ਮੇਰਾ ਉਹਨਾਂ ਨਾਲ, ਬੜਾ ਖੂਬਸੂਰਤ ਸਫ਼ਰ ਸੀ। ਦੁਨੀਆ ਦਾ ਸਾਰੀਆਂ ਦਾ ਮੈਂ ਬੜਾ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਮਿਹਨਤ ਕੀਤੀ। ਬਹੁਤ ਵਧੀਆ। ਤੇ ਅਨਮੋਲ ਗਗਨ ਮਾਨ ਜੀ, ਤੁਹਾਡੇ ਬਹੁਤ ਗੀਤ ਜਿਹੜੇ ਆ ਹੁਣ ਲਗਾਤਾਰ ਜਿਹੜੇ ਆਉਂਦੇ ਰਹਿੰਦੇ ਆ, ਚਾਹੇ ਸੂਟ ਦੀ ਗੱਲ ਹੋਵੇ, ਚਾਹੇ ਸ਼ੌਕੀਨ ਜੱਟ ਦੀ ਗੱਲ ਹੋਵੇ। ਤੁਹਾਡਾ ਆਪਣੇ ਗੀਤਾਂ ਦੇ ਵਿੱਚੋਂ ਤੁਹਾਡਾ ਹੁਣ ਤੱਕ ਦਾ, ਵੈਸੇ ਤਾਂ ਸਾਰੇ ਹੀ ਕਿਸੇ ਵੀ ਆਰਟਿਸਟ ਨੂੰ ਆਪਣੀ ਜਿਹੜੀ ਵੀ ਕੋਈ ਕਲਾ ਆ ਉਹ ਹਰ ਇੱਕ ਚੀਜ਼ ਜਿਹੜੀ ਪਸੰਦ ਹੁੰਦੀ ਹੈ, ਬਹੁਤ ਪਸੰਦ ਹੁੰਦੀ ਆ, ਪਰ ਕਿਸੇ ਇੱਕ ਚੀਜ਼ ਦੇ ਨਾਲ ਕੁਝ ਜ਼ਿਆਦਾ ਪਿਆਰ ਹੁੰਦਾ ਹੈ। ਤੁਹਾਡਾ ਕੋਈ ਅਜਿਹਾ ਗੀਤ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਤੁਹਾਡਾ? ਮੈਨੂੰ ਤੁਹਾਡੀ ਸੱਚੀ ਗੱਲ ਹੈ ਕਿ ਸਾਰੇ ਪਸੰਦ ਹੈ। ਬਾਕੀ ਜਿਸ ਗਾਣੇ ਦੀ ਲੋਕ ਜ਼ਿਆਦਾ ਫਰਮਾਇਸ਼ ਕਰਨ ਉਹ ਜ਼ਿਆਦਾ ਚੰਗਾ ਲੱਗਦਾ ਜੀ। ਮੈਂ ਅੱਜ ਤੱਕ ਸਾਰੇ, ਵੈਸੇ ਤਾਂ ਕਿਸੇ ਨੂੰ ਕੁੰਡੀ ਮੁੱਛ ਪਸੰਦ ਹੈ, ਕੋਈ ਕਹਿੰਦਾ ਸੂਟ ਸੁਣਨਾ, ਕਈ ਯੰਗਸਟਰ ਕਹਿਣਗੇ ਅਸੀਂ ਘੈਂਟ ਪ੍ਰਪੋਜ਼ ਸੁਣਨਾ, ਪਰ ਜਿਹੜਾ ਜੇ ਮੈਂ ਕਹਾਂ ਕਿ ਸਭ ਤੋਂ ਜ਼ਿਆਦਾ ਡਿਮਾਂਡ ਆਉਂਦੀ ਗਾਣੇ ਦੀ ਉਹ ਹੈਗਾ ਕਾਲਾ ਸ਼ੇਰ। ਤੇ ਫਿਰ ਕਾਲਾ ਸ਼ੇਰ ਦੀ ਗੱਲ ਕੀਤੀ ਤੇ ਕਾਲਾ ਸ਼ੇਰ ਤਾਂ ਫਿਰ ਸੁਣਾਉਣਾ ਬਣਦਾ ਹੀ। ਹਾਂਜੀ ਜ਼ਰੂਰ। ਹੋ ਕਾਲਾ ਸ਼ੇਰ ਲੈ ਕੇ ਮੁੰਡਾ ਸਹੁਰਿਆਂ ਨੂੰ ਚੱਲਿਆ, ਸੱਜਰੀ ਵਿਆਹੀ ਜੋਸ਼ ਜਾਂਦਾ ਨਹੀਂ ਉਹ ਚੱਲਿਆ। ਪੂਰਾ 1.5 ਲੱਖ ਲਾ ਕੇ ਡੈਸ਼ ਪਿੰਡ 'ਚ ਬਣਾ ਕੇ, 1.5 ਲੱਖ ਲਾ ਕੇ ਡੈਸ਼ ਪਿੰਡ 'ਚ ਬਣਾ ਕੇ ਕੱਢ ਦਿੱਤੀਆਂ ਸ਼ਰੀਕਾਂ ਦੀਆਂ ਰੜਕਾਂ ਵੀ ਲੁਧਿਆਣਾ ਮੋਗਾ ਰੋਡ ਤੇ। ਜੱਟ ਦਾ ਬੁਲਟ ਮਾਰੇ ਬੜਕਾਂ ਵੀ ਲੁਧਿਆਣਾ ਮੋਗਾ ਰੋਡ ਤੇ।
ਤੇ ਕਿਆ ਬਾਤ ਹੈ। ਤੇ ਤੁਸੀਂ ਉਸ ਗੀਤ ਦੇ ਵਿੱਚ ਬੁਲਟ ਵੀ ਚਲਾਉਂਦੇ ਆ, ਸਾਰਾ ਕੁਝ ਜਿਹੜਾ ਆ ਉਹ ਵੀ ਕਰਦੇ ਆ। ਤੇ ਤੁਹਾਨੂੰ ਜਦੋਂ ਫਰਮਾਇਸ਼ ਆਉਂਦੀ ਹੈ ਤੇ ਜਦੋਂ ਤੁਸੀਂ ਜ਼ਿਆਦਾ ਮੇਲਿਆਂ ਮੂਲਿਆਂ ਤੇ ਜਾਂਦੇ ਆ, ਕੀ ਤੁਹਾਨੂੰ ਬੁਲਟ ਚਲਾਉਣ ਨੂੰ ਵੀ ਕਹਿੰਦੇ ਆ ਵੀ ਕਾਲਾ ਸ਼ੇਰ ਹੁਣ ਚਲਾ ਕੇ ਵੀ ਦਿਖਾਓ ਫਿਰ? ਹਾਂਜੀ, ਉਹ ਚ ਮੁੰਡਾ ਚਲਾਉਂਦਾ, ਮੈਂ ਬੈਠੀ ਆ ਬੁਲਟ ਤੇ ਜੀ। ਤੇ ਪਰ ਇੱਕ ਗਾਣਾ ਆ ਰਿਹਾ ਆਪਣਾ, ਉਹਦੇ ਚ ਮੈਂ ਆਪ ਵੀ ਚਲਾਉਣਾ। ਮੈਂ ਕੁਛ ਇਦਾਂ ਦਾ ਐਕਸਪੈਰੀਮੈਂਟ ਵੀ ਕਰਾਂਗੇ। ਵੈਸੇ ਮੁੰਡਾ ਜ਼ਿਆਦਾ ਜੱਚਦਾ ਬੁਲਟ ਚਲਾਉਂਦਾ, ਕਿਉਂਕਿ ਸਵਾਰੀ ਮੁੰਡੇ ਦੀ ਆ ਉਹ। ਹਾਂਜੀ, ਮੁੰਡੇ ਦਾ ਜ਼ਿਆਦਾ, ਸੱਚੀ ਗੱਲ ਹੈ ਇਹ। ਤੇ ਪਰ ਲੋਕਾਂ ਨੂੰ ਇਹ ਹੈ ਕਿ ਇਹ ਗਾਣੇ 'ਚ ਥੋੜਾ ਜਿਹਾ, ਇੱਕ ਤਾਂ ਜਿਹੜੇ ਦੀ ਕੰਪੋਜੀਸ਼ਨ ਆ ਉਹ ਪੁਰਾਣੇ ਫੀਲ ਦੀ ਆ। ਇੱਕ ਜਿਨ੍ਹਾਂ ਨੇ ਲਿਖਿਆ ਉਹਨਾਂ ਦੀ ਉਮਰ ਕੋਈ ਹੋਣੀ 70-75 ਸਾਲ, ਸਰਦਾਰ ਕੁੰਡਾ ਸਿੰਘ ਧਾਲੀਵਾਲ, ਬੜੇ ਵਧੀਆ ਲਿਖਾਰੀ ਨੇ, ਉਹਨਾਂ ਦਾ ਲਿਖਿਆ ਗੀਤ ਹੈ ਇਹ। ਤੇ ਇਹਨਾਂ ਦਾ ਪਿੰਡਾਂ ਦੀਆਂ ਗੱਲਾਂ, ਉਹ ਪੁਰਾਣੀ ਚੀਜ਼, ਇੱਕ ਦ੍ਰਿਸ਼ ਬੰਦੇ ਸਾਹਮਣੇ ਆ ਜਾਂਦਾ ਜਦੋਂ ਬੰਦਾ ਉਹਨਾਂ ਵੇਲਿਆਂ 'ਚ ਬੁਲਟ ਬਹੁਤ ਘੱਟ ਹੁੰਦਾ ਸੀ, ਤੇ ਜਦੋਂ ਉਹ ਆਪਣੀ ਘਰ ਵਾਲੀ ਨੂੰ, ਵਹੁਟੀ ਨੂੰ ਲੈ ਕੇ ਸਹੁਰੇ ਜਾਂਦਾ ਸੀ ਜੀ ਜੀ, ਤੇ ਉਦੋਂ ਪਿੰਡ ਦੇਖਦਾ ਹੁੰਦਾ ਸੀ ਸਾਰਾ, ਜਿੱਦਾਂ ਬੰਬੂਗੜ ਮੂਵੀ 'ਚ ਵੇਖਣ ਨੂੰ ਮਿਲਿਆ। ਹਾਂਜੀ, ਉਹੀ ਚੀਜ਼ ਕਹਿ ਲਓ। ਤੇ ਉਹ ਵੱਖਰਾ ਇੱਕ ਨਜ਼ਾਰਾ ਹੁੰਦਾ ਸੀ। ਉਹ ਲੋਕ ਫਿਰ ਉਸ ਪੁਰਾਣੇ ਟਾਈਮ ਦੇ ਵਿੱਚ ਚੱਲ ਜਾਂਦੇ। ਹਾਂਜੀ, ਪੁਰਾਣੀਆਂ ਆਪਣੀਆਂ ਯਾਦਾਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਜੁੜੀਆਂ ਹੁੰਦੀਆਂ, ਸੋ ਉਹਦੇ ਨਾਲ ਜੁੜ ਜਾਂਦਾ ਹੈ। ਸੋ ਬਿਲਕੁਲ ਸਰੋਤਿਓ, ਇਸ ਟਾਈਮ ਆਪਣੇ ਨਾਲ ਅਨਮੋਲ ਗਗਨ ਮਾਨ ਹੋਣੀ ਜੁੜੇ ਹੋਏ ਆ। ਤੇ ਦੱਸਦੇ ਜਾਈ ਵੀ ਇਹਨਾਂ ਦਾ ਜਿਹੜਾ ਸ਼ੋਅ ਆ ਪਰਸੋਂ ਨੂੰ, ਜਿਹੜਾ ਬੇ ਏਰੀਏ ਦੇ ਵਿੱਚ ਜਿਹੜਾ ਸ਼ੋਅ ਹੋਣ ਜਾ ਰਿਹਾ ਮੋਪੀਟਸ ਦੇ ਵਿੱਚ, ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਸ਼ੋਅ ਹੋਣਾ ਹੈ। ਸ਼ਾਮ ਨੂੰ 7 ਵਜੇ ਸ਼ੁਰੂ ਹੋ ਜਾਣਾ। ਟਿਕਟਾਂ $30 ਤੋਂ ਜਿਹੜੀਆਂ ਸ਼ੁਰੂ ਆ। ਸੋ ਆਪ ਸਭ ਨੂੰ ਬੇਨਤੀ ਹੈ ਵੀ ਜ਼ਰੂਰ ਹੁਮ ਕੇ ਜਿਹੜੇ ਬੇ ਏਰੀਏ ਵਾਲੇ ਮੌਕਾ ਨਾ ਜਿਹੜਾ ਜੇ ਖੁੰਝ ਜਾਵੇ ਤੁਹਾਡੇ ਕੋਲੋਂ, ਜ਼ਰੂਰ ਤੁਸੀਂ ਪਹੁੰਚਣਾ ਹੈ। ਅਨਮੋਲ ਗਗਨ ਮਾਨ ਹੁਣੀ ਉੱਥੇ ਹੋਣੇ ਆ, ਤੇ ਨਾਲ ਰਣਜੀਤ ਬਾਵਾ ਹੁਣਾਂ ਨੇ ਹੋਣਾ ਆ। ਸੋ ਬਹੁਤ ਸਾਰੀ ਰੌਣਕ, ਬਹੁਤ ਸਾਰਾ ਤੁਹਾਡਾ ਮਨੋਰੰਜਨ ਕਰਨ ਦੇ ਲਈ ਉਹਨਾਂ ਨੇ ਇੱਥੇ ਪਹੁੰਚਣਾ ਆ। ਸੋ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਹੋਮ ਕੇ ਪਹੁੰਚੋ। brightbrains.events ਦੇ ਉੱਤੇ ਜਾ ਕੇ ਦੇਖ ਸਕਦੇ ਹੋ। sulekha.com ਦੇ ਉੱਤੇ ਜਿਹੜੀਆਂ ਆ ਉਹ ਤੁਸੀਂ ਟਿਕਟਾਂ ਬਾਏ ਕਰ ਸਕਦੇ ਹੋ। $30 ਤੋਂ ਜਿਹੜੀਆਂ ਸ਼ੁਰੂ ਆ। ਟਿਕਟਾਂ ਜਿਹੜੀਆਂ ਜਲਦੀ ਵਿਕ ਰਹੀਆਂ। ਸੋ ਆਪਣੀ ਸੀਟ ਤੁਸੀਂ ਤੁਰੰਤ ਜਿਹੜੀ ਆ ਉਹ ਬੁੱਕ ਕਰੋ ਉੱਥੇ, ਤੇ ਜਿਹੜੇ ਇਹਨਾਂ ਦੇ ਸ਼ੋਅ ਦੇ ਵਿੱਚ ਲਓ, ਜਿਹੜਾ ਭਾਗ ਲਓ। ਤੇ ਕਿਉਂਕਿ ਇਹਨਾਂ ਨੇ ਬੜੇ ਵਧੀਆ ਗੀਤ ਤੁਹਾਨੂੰ ਉੱਥੇ ਸੁਣਾਉਣੇ ਆ। ਗੱਲਾਂ ਵੀ ਸੁਣਾਉਣ ਦੇ ਵਿੱਚ ਜਿਹੜਾ ਤੁਸੀਂ ਨਾਲ ਜਿਹੜਾ ਸ਼ੌਕ ਰੱਖਦੇ ਹੋ ਜਦੋਂ ਲਾਈਵ ਚੱਲਦਾ ਹੁੰਦਾ ਹੈ। ਹਾਂਜੀ, ਜਦੋਂ ਲੋਕਾਂ ਦਾ ਨਾਲ ਸਹਿਯੋਗ ਹੋਵੇ ਤਾਂ ਗੱਲਾਂ ਵੀ ਹੋ ਜਾਂਦੀਆਂ ਜੀ। ਤੇ ਲੋਕਾਂ ਨਾਲ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਹਾਸਿਆਂ ਦੀ, ਉਹਨਾਂ ਦੇ ਜੋ ਐਕਸਪ੍ਰੈਸ਼ਨ ਹੁੰਦੇ ਆ, ਜ਼ਰੂਰ ਗੱਲਾਂ ਵੀ ਕਰੀਦੀਆਂ ਜੀ। ਤੇ ਨਾਲ ਤੁਹਾਨੂੰ ਪੁੱਛਣਾ ਚਾਹੁੰਦੇ ਆ, ਅਮਰੀਕਾ ਦੇ ਵਿੱਚ ਆਏ ਹੋ, ਇਹ ਚੀਜ਼ ਤਾਂ ਚਲੋ ਵੈਸੇ ਪਹਿਲਾਂ ਪੁੱਛਣੀ ਚਾਹੀਦੀ ਸੀ, ਗੱਲਾਂ ਬਾਤਾਂ ਦੇ ਵਿੱਚ ਥੋੜਾ ਦੇਰ ਹੋ ਗਈ, ਕਿੱਦਾਂ ਦਾ ਚੱਲ ਰਿਹਾ ਸਫ਼ਰ, ਟੂਰ ਕਿੱਦਾਂ ਚੱਲ ਰਿਹਾ? ਬਹੁਤ ਸੋਹਣਾ ਜੀ, ਬਹੁਤ ਸੋਹਣਾ। ਸਾਡੀ ਟੀਮ ਬ੍ਰਾਈਟ ਬ੍ਰੇਨ ਪ੍ਰੋਡਕਸ਼ਨ, ਮਿਸਟਰ ਜੈ ਸਿੰਘ, ਮਿਸਟਰ ਨੀਰਜ ਜੀ, ਸਾਰੀ ਸਾਡੀ ਟੀਮ ਬਹੁਤ ਵਧੀਆ। ਨਾਲ ਰਣਜੀਤ ਬਾਵਾ ਜੀ ਨੇ, ਸਾਡੀ ਪੂਰੀ ਮਿਊਜ਼ੀਸ਼ੀਅਨ ਟੀਮ ਆ। ਸੋ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਬੜਾ। ਉਹਨਾਂ ਦੀ ਪ੍ਰਮੋਸ਼ਨ ਦਾ ਕਹਿ ਲਓ ਜਾਂ ਉਹਨਾਂ ਦਾ ਮੈਨੇਜਮੈਂਟ ਬੜੀ ਕਮਾਲ ਹੈ। ਉਹਨਾਂ ਨੇ ਬੜੇ ਅਮਰੀਕਾ ਦੇ ਵਸਦੇ ਪੰਜਾਬੀਆਂ ਲਈ ਅੱਛੀ, ਹਰ ਸਾਲ ਮੇਰੇ ਖਿਆਲ 'ਚ ਬਹੁਤ ਸ਼ੋਅ ਕਰਵਾਉਂਦੇ ਨੇ ਜੀ। ਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਇੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਪੰਜਾਬੀਆਂ ਨੂੰ ਮਿਲਣ ਆਉਂਦੇ, ਉਹਨਾਂ ਨੂੰ ਆਪਣੀ ਗਾਇਕੀ ਸੁਣਾਉਣ ਆਉਂਦੇ ਆ। ਸਾਡੇ ਲਈ ਬੜੀ ਸੁਭਾਗ ਵਾਲੀ ਗੱਲ ਹੈ। ਬਿਲਕੁਲ। ਤੁਸੀਂ ਸ਼ੁਰੂਆਤ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ, ਪੰਜਾਬੀ ਗਾਇਕੀ ਦੀ ਗੱਲ ਕੀਤੀ। ਤੁਸੀਂ ਅੱਜ ਦੇ ਸਮੇਂ ਦੇ ਮੁਤਾਬਕ ਕਿੱਥੇ ਦੇਖਦੇ ਹੋ ਪੰਜਾਬੀ ਗਾਇਕੀ ਤੇ ਪੰਜਾਬੀ ਸੱਭਿਆਚਾਰ ਵੀ? ਇਕੱਲੇ ਗਾਇਕੀ ਦੇ ਜ਼ਰੀਏ ਨਹੀਂ, ਓਵਰਆਲ ਜਦੋਂ ਤੁਸੀਂ ਘੁੰਮਦੇ ਫਿਰਦੇ ਵੀ, ਉਹ ਸਾਰੇ ਜਗ੍ਹਾ ਵਿਚਰਦੇ ਹੋ, ਕਿੱਦਾਂ ਦਾ ਮਹਿਸੂਸ ਹੁੰਦਾ, ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਪੰਜਾਬੀ ਸੱਭਿਆਚਾਰ ਕਿੱਥੇ ਖੜਾ ਹੈ ਇਸ ਟਾਈਮ? ਸੱਭਿਆਚਾਰ ਹੁੰਦਾ ਭਾਜੀ ਲੋਕਾਂ ਦਾ ਰਹਿਣ ਸਹਿਣ, ਬੋਲ ਬਾਣੀ, ਲੋਕਾਂ ਦੀਆਂ ਆਦਤਾਂ ਜੀ। ਅੱਜ ਹੁਣ ਸਮਾਂ ਬਦਲ ਰਿਹਾ, ਮਾਡਰਨ ਹੋ ਗਏ, ਮਸ਼ੀਨਾਂ ਆ ਗਈਆਂ। ਬੰਦਾ ਪਹਿਲਾਂ ਪੁਰਾਣੇ ਟਾਈਮ 'ਚ ਕੀ ਹੁੰਦਾ ਸੀ, ਬੰਦਾ ਬੰਦੇ ਤੇ ਬਹੁਤ ਨਿਰਭਰ ਸੀ ਜੀ। ਉਹਨੇ ਇੱਕ ਦੂਜੇ ਤੋਂ ਕੋਈ ਚੀਜ਼ ਲੈਣੀ, ਕਿਸੇ ਨੇ ਕਿਸੇ ਨੂੰ ਕਣਕ ਦੇ ਦੇਣੀ, ਕਿਸੇ ਨੇ ਕਿਸੇ ਨੂੰ ਰੂਹ ਦੇ ਦੇਣੀ। ਬਿਲਕੁਲ। ਤੇ ਕਿਸੇ ਨੇ ਇੱਕ ਦੂਜੇ ਨਾਲ ਮੇਲ ਮਿਲਾਪ, ਬੰਦਾ ਬੰਦੇ ਤੇ ਡਿਪੈਂਡ ਸੀ। ਤੇ ਹੁਣ ਬੰਦਾ ਮਸ਼ੀਨਾਂ ਤੇ ਜ਼ਿਆਦਾ ਡਿਪੈਂਡ ਆ। ਉਹ ਕਹਿੰਦਾ ਜੇ ਬੰਦਾ ਨਹੀਂ ਵੀ ਹੈਗਾ ਕੋਈ ਗੱਲ ਨਹੀਂ, ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦਾ ਤਾਂ ਮੈਂ ਫੋਨ ਤੇ ਗੱਲਾਂ ਕਰ ਲੈਣਾ, ਮੈਂ ਫੇਸਬੁੱਕ ਦੇਖ ਲੈਣਾ। ਸੋ ਇਹ ਇੱਕ ਚੇਂਜ ਆਏ ਨੇ। ਜਿਹੋ ਜਿਹਾ ਮਾਹੌਲ ਆਸ-ਪਾਸ ਬਣ ਗਿਆ, ਉਹੀ ਚੀਜ਼ਾਂ ਕਲਾਕਾਰ ਵੀ ਗਾਉਣ ਲੱਗ ਗਏ। ਹੁਣ ਮੁੰਡੇ ਕੁੜੀਆਂ ਬਾਹਰ ਪੜ੍ਹਦੇ ਨੇ, ਜੇ ਚੰਡੀਗੜ੍ਹ ਪੜ੍ਹਦੇ ਆ, ਹੁਣ ਜਿਹੜੇ ਅਮਰੀਕਾ 'ਚ ਰਹਿੰਦੇ ਨੇ, ਜੇ ਕੋਈ ਇੱਥੋਂ ਕਲਾਕਾਰ ਪੈਦਾ ਹੋਊਗਾ, ਉਹਨੇ ਆਪਣਾ ਮਾਹੌਲ ਦੇਖ ਕੇ ਗਾਉਣਾ, ਆਸ-ਪਾਸ ਦਾ ਮਾਹੌਲ ਦੇਖ ਕੇ ਗਾਉਣਾ। ਜੋ ਕੋਈ ਪਿੰਡ 'ਚੋਂ ਕਲਾਕਾਰ ਉੱਠਦਾ, ਉਹਨੇ ਪਿੰਡੂ ਜਿਹੋ ਜਿਹੇ ਮਾਹੌਲ 'ਚੋਂ ਜੰਮਿਆ ਹੁੰਦਾ, ਜਿਹੋ ਜਿਹੇ ਉਹਦੇ ਮਾਂ-ਪਿਓ ਨੇ ਸੰਸਕਾਰ ਦਿੱਤੇ ਹੁੰਦੇ ਆ, ਉਹਨੇ ਉਹੋ ਜਿਹਾ ਗਾਉਣਾ। ਸੋ ਗਾਇਕੀ ਕਲਾਕਾਰ ਤੇ ਡਿਪੈਂਡ ਕਰਦੀ ਹੈ ਕਿ ਉਹ ਕਿਹੋ ਜਿਹੀ ਸੋਚ ਦਾ ਮਾਲਕ ਆ, ਉਹੋ ਜਿਹਾ ਉਹ ਗਾ ਰਿਹਾ। ਬਾਕੀ ਕਲਾਕਾਰ ਉਹੀ ਗਾ ਰਿਹਾ ਜੋ ਆਸ-ਪਾਸ ਵਾਪਰ ਰਿਹਾ, ਜੋ ਉਹਦੇ ਐਕਚੁਅਲ ਦੇ ਵਿੱਚ ਜਦੋਂ ਵਾਪਰ ਰਿਹਾ। ਤੇ ਪੰਜਾਬੀ ਗਾਇਕੀ ਦਾ ਤੇ ਹੁਣ ਤਾਂ ਮੈਂ ਕਹਿੰਦਾ ਵੀ ਬਹੁਤ ਚੜ੍ਹਤ ਆ, ਤੇ ਗਾਇਕ ਹਰ ਇੱਕ ਜਣਾ ਜਿਹੜਾ ਆ ਉਹ ਕੋਸ਼ਿਸ਼ ਇਸ ਦੇ ਵਿੱਚ ਆ ਕੇ ਕਰ ਰਿਹਾ। ਬਹੁਤ ਜ਼ਿਆਦਾ ਕਲਾਕਾਰ ਆ ਰਹੇ ਨੇ, ਬਹੁਤ ਜ਼ਿਆਦਾ। ਮੈਨੂੰ ਲੱਗਦਾ ਜਿਹਨੂੰ
ਥੋੜਾ ਬਹੁਤ ਵੀ ਆਉਂਦਾ ਉਹ ਕਹਿੰਦਾ ਕਿ ਮੈਂ ਕਲਾਕਾਰ ਬਣਨਾ। ਤੇ ਉਹੀ ਤੁਹਾਨੂੰ ਗੱਲ ਦੱਸੀ ਆ ਵੀ ਜੇ ਕੋਈ ਪਰਸਨਲੀ ਹਥਿਆਰ ਰੱਖਦਾ ਉਹ ਗਾਣੇ ਵੀ ਹਥਿਆਰ ਵਾਲੇ ਗਾਊਗਾ, ਜੇ ਕੋਈ ਨਸ਼ੇ ਕਰਦਾ ਉਹਨੇ ਗਾਣੇ ਵੀ ਨਸ਼ਿਆਂ ਵਾਲੇ ਗਾਉਣੇ ਆ, ਜੇ ਕੋਈ ਮਾਂ ਪਿਓ ਦੀ ਇੱਜ਼ਤ ਕਰਦਾ ਉਹਨੇ ਗਾਣੇ ਇਹੋ ਜਿਹੇ ਚੱਕਣੇ ਜਿਹੜਾ ਸਮਾਜ ਦੇ ਲਈ ਚੰਗੀ ਚੀਜ਼ ਆ। ਸੋ ਇਹ ਸਭ ਕੁਝ ਬੇਸਿਕਲੀ ਵਿਚਾਰਾਂ ਦੇ ਉੱਤੇ ਬੰਦੇ ਦੇ ਵਿਚਾਰ, ਹਾਂਜੀ ਭਾਜੀ, ਕਿ ਉਹ ਕਿਹੋ ਜਿਹੇ ਮਾਹੌਲ 'ਚ ਇਹੋ ਜਿਹਾ ਕਲਾਕਾਰ ਗਾਣੇ ਗਾ ਰਿਹਾ ਜੀ। ਇੰਨੇ ਕਲਾਕਾਰ ਜਦੋਂ ਤੁਸੀਂ ਕਹਿ ਰਹੇ ਆ ਰਹੇ ਹੋ ਤੇ ਉਸ ਇੰਨੀ ਸਪੇਸ ਦੇ ਵਿੱਚ, ਸਪੇਸ ਤਾਂ ਉਹੀ ਲਿਮਿਟਿਡ ਆ, ਪੰਜਾਬੀ ਜਿਹੜੇ ਸੁਣਨ ਵਾਲਿਆਂ ਦੀ ਸਪੇਸ ਤਾਂ ਉਨੀ ਕਿ ਲਿਮਿਟਿਡ ਆ, ਇੰਨੇ ਕਲਾਕਾਰ ਆ ਰਹੇ ਆ, ਉਸ ਜਗ੍ਹਾ ਦੇ ਉੱਤੇ ਆਪਣਾ ਮੁਕਾਮ ਬਣਾਈ ਰੱਖਣਾ ਕਿੰਨਾ ਕੁ ਤੁਹਾਨੂੰ ਇਸ ਟਾਈਮ ਲੱਗ ਰਿਹਾ ਵੀ ਔਖਾ ਆ ਕਿ ਠੀਕ ਆ ਵੀ ਤੁਸੀਂ ਜਿੱਦਾਂ ਚੱਲ ਰਿਹਾ ਕੰਮ? ਦੇਖੋ ਗਾਣੇ ਤਾਂ ਚੱਲੀ ਜਾਂਦੇ ਆ, ਕਈ ਇਹੋ ਜਿਹੇ ਕਲਾਕਾਰ ਆ ਜਿਹੜੇ ਬਹੁਤ ਥੋੜਾ ਟਾਈਮ ਚੱਲਦੇ ਆ, ਬਹਿ ਜਾਂਦੇ ਆ, ਕੋਈ ਗਾਣਾ ਚੱਲ ਗਿਆ, 2 ਗਾਣੇ ਚੱਲ ਗਏ। ਇੱਕ ਇਹ ਗੱਲ ਬੜੀ ਜ਼ਰੂਰੀ ਹੈ ਕਿ ਪ੍ਰੋਗਰਾਮ ਕਿੰਨਾ ਕੋਲੇ ਆ, ਕਿਹੜੇ ਉਹ ਕਲਾਕਾਰ ਆ ਜਿਨ੍ਹਾਂ ਨੂੰ ਲੋਕ ਆਪਣੇ ਘਰਾਂ 'ਚ ਬੁਲਾਉਂਦੇ ਆ, ਕਿਹੜੇ ਕਲਾਕਾਰ ਆ ਜਿਨ੍ਹਾਂ ਨੂੰ ਬਜ਼ੁਰਗ, ਬੱਚੇ, ਨਿਆਣੇ, ਸਿਆਣੇ, ਮਾਵਾਂ, ਭੈਣਾਂ ਬਹਿ ਕੇ ਸੁਣਦੀਆਂ ਨੇ, ਜਿਨ੍ਹਾਂ ਨੂੰ ਉਹ ਲਾਇਕ ਸਮਝਦੇ ਇਸ ਚੀਜ਼ ਤੇ। ਉਹ ਹੋਣਗੇ ਭਾਵੇਂ ਹਜ਼ਾਰਾਂ ਕਲਾਕਾਰ ਟੀਵੀ ਤੇ ਚੱਲ ਰਹੇ ਆ, ਪਰ ਪ੍ਰੋਗਰਾਮ ਲਾਉਣ ਵਾਲੇ ਕਲਾਕਾਰ ਗਿਣਤੀ ਦੇ 10 ਨਹੀਂ ਹੋਣੇ ਜਿਹੜੇ ਗਾ ਲੈਂਦੇ ਆ ਮਾਈਕ ਤੇ ਖੜ ਕੇ। ਤੇ ਉਹ ਚੀਜ਼ਾਂ ਅੱਜ ਵੀ ਘੱਟ ਨੇ। ਤੇ ਹਰ ਕਲਾਕਾਰ ਦੀ ਮੈਨੂੰ ਲੱਗਦਾ ਵੀ ਕਲਾਕਾਰ ਕਿਸੇ ਦੂਜੇ ਦਾ ਕੰਮ ਨਹੀਂ ਮਾਰ ਸਕਦਾ, ਉਹਨੇ ਆਪਣੇ ਹੁਨਰ ਨਾਲ ਤੇ ਆਪਣੀ ਗਾਇਕੀ ਨਾਲ ਅੱਗੇ ਚੱਲਣਾ। ਬਿਲਕੁਲ, ਹਾਂਜੀ, ਬਿਲਕੁਲ। ਚਲੋ ਤੇ ਇਹਦੇ ਵਿੱਚ ਚਲੋ ਸਾਰਿਆਂ ਦਾ ਜਿਹੜਾ ਯੋਗਦਾਨ ਰਹਿੰਦਾ ਹੀ ਰਹਿੰਦਾ ਹੈ ਵੀ ਜਿਹਨੇ ਸੁਣਨਾ ਹੈ ਉਹਨੇ ਪਸੰਦ ਕਰਨਾ ਹੈ, ਤੇ ਫਿਰ ਜਿੱਦਾਂ ਦਾ ਪਸੰਦ ਕਰਨਾ ਉਦਾਂ ਦਾ ਫਿਰ ਕਲਾਕਾਰ ਨੇ ਉਦਾਂ ਦਾ ਜਿਹੜਾ ਫਿਰ ਅੱਗੇ ਤੋਂ ਅੱਗੇ ਗਾਉਣਾ ਵੀ ਹੁੰਦਾ ਆ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਮੈਂ ਦੱਸਦਾ ਜਾਵਾਂ, ਅਨਮੋਲ ਗਗਨ ਮਾਨ ਹੁਣੀ ਜਿਹੜਾ ਪਰਸੋਂ ਬੇ ਏਰੀਏ ਦੇ ਵਿੱਚ ਜਿਹੜਾ ਮਲਪੀਟਸ ਦੇ ਵਿੱਚ ਉਹ ਸ਼ੋਅ ਕਰਨਗੇ, ਰਣਜੀਤ ਬਾਵਾ ਹੁਣਾਂ ਦੇ ਨਾਲ ਹੋਊਗਾ ਇਹ ਸ਼ੋਅ। ਸੋ ਆਪ ਸਭ ਨੂੰ ਬੇਨਤੀ ਹੈ ਜ਼ਰੂਰ ਹੋਮ ਆ ਕੇ ਪਹੁੰਚਣਾ ਆ। ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਸ਼ੋਅ ਆ, ਕੈਲਾਵਰਸ ਰੋਡ ਦੇ ਬਿਲਕੁਲ ਨਾਲ ਆ, ਉੱਥੇ ਗੁਰਦੁਆਰਾ ਸਾਹਿਬ ਆ, ਤੇ ਉਸ ਤੋਂ ਬਹੁਤ ਹੀ ਨਜ਼ਦੀਕ ਜਿਹੜਾ ਹੈਗਾ ਆ ICC ਕਮਿਊਨਿਟੀ ਜਿਹੜਾ ਹਾਲ ਹੈਗਾ ਆ। ਸੋ ਉੱਥੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਪਰਸੋਂ ਨੂੰ, ਯਾਨੀ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ 7 ਵਜੇ ਜਿਹੜਾ ਸ਼ੋਅ ਹੋਣਾ ਆ। ਸੋ ਜ਼ਰੂਰ ਹੋਮ ਆ ਕੇ ਪਹੁੰਚੋ। ਵੈਬਸਾਈਟ ਦੇ ਉੱਤੇ sulekha.com ਦੇ ਉੱਤੇ ਜਾ ਕੇ ਤੁਸੀਂ ਇਹ ਟਿਕਟਾਂ ਬਾਏ ਕਰ ਸਕਦੇ ਹੋ, ਤੇ ਜਾਂ ਫਿਰ ਜਿਹੜੇ ਇਵੈਂਟਸ ਦੇ ਉੱਤੇ .events ਦੇ ਉੱਤੇ ਜਾ ਕੇ ਤੁਸੀਂ ਜਾ ਕੇ ਟਿਕਟਾਂ ਬਾਏ ਕਰ ਸਕਦੇ ਹੋ, ਜਾਂ ਜੈ ਸਿੰਘ ਹੁਣਾਂ ਨੂੰ ਵੀ ਤੁਸੀਂ ਉੱਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੇ ਕਿਸੇ ਨੇ ਉਹਨਾਂ ਦਾ ਨੰਬਰ ਚਾਹੀਦਾ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰਕੇ ਵੀ ਨੰਬਰ ਉਹਨਾਂ ਦਾ ਪੁੱਛ ਸਕਦੇ ਹੋ। ਜ਼ਰੂਰ ਹੋਮ ਆ ਕੇ ਪਹੁੰਚੋ, ਯੋਗਦਾਨ ਜਿਹੜਾ ਪਾਓ, ਹਿੱਸਾ ਪਾਓ। ਬੜੀ ਦੂਰੋਂ ਆਏ ਨੇ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਨ ਦੇ ਲਈ, ਤੇ ਗੱਲਾਂ ਬਾਤਾਂ ਤੁਹਾਡੀਆਂ ਇੱਥੋਂ ਦੀਆਂ ਵੀ ਕਰਨਗੇ, ਉੱਥੋਂ ਦੀਆਂ ਵੀ ਤੁਹਾਨੂੰ ਸੁਣਾਉਣਗੇ। ਸੋ ਵੱਖ-ਵੱਖ ਤਰ੍ਹਾਂ ਦੇ ਤੁਹਾਡੇ, ਕੋਈ ਰੋਮਾਂਟਿਕ ਗੀਤ ਆ, ਕੋਈ ਜਿਹੜਾ ਭੰਗੜੇ ਵਾਲਾ ਗੀਤ ਆ, ਹਰ ਤਰ੍ਹਾਂ ਦਾ ਜਿਹੜਾ ਅੰਦਾਜ਼ ਆ ਉਹ ਪੇਸ਼ ਹੋਊਗਾ। ਮੈਂ ਦੇਖ ਰਿਹਾ ਫੇਸਬੁੱਕ ਤੇ ਲਾਈਵ ਚੱਲ ਰਿਹਾ, ਤੇ ਤੁਹਾਡੇ ਸੂਟ Song ਦੀ ਬਹੁਤ ਫਰਮਾਇਸ਼ ਜਿਹੜੀ ਆ ਰਹੀ ਆ, ਜੇ ਤੁਸੀਂ ਕੁਝ ਚੰਦ ਲਾਈਨਾਂ ਜੇ ਤੁਸੀਂ ਉਸ ਦੀਆਂ ਸੁਣਾਓ ਦਿਓ ਤਾਂ। ਹਾਂਜੀ ਜ਼ਰੂਰ। ਅੰਤਰੇ ਤੁਸੀਂ ਸ਼ੁਰੂ ਕਰਦੇ ਫਿਰ ਅੰਤਰ ਜੀ। ਹੋ ਮੱਸਿਆ ਦੀ ਰਾਤ ਜਿਹਾ ਸੁਰਮਾ ਖਰੀਦਣਾ, ਤੇ ਪੁੰਨਿਆਂ ਦੇ ਚੰਨ ਜਿਹਾ ਕੋਕਾ ਵੇ, ਚੁੰਮ ਚੁੰਮ ਵੀਣੀ ਵਿੱਚ ਪਾਉਂ ਜਦੋਂ ਵੰਗਾ ਤੇਰੇ ਨਾਮ ਦਾ ਏ ਦੇਣਗੀਆਂ ਹੋਕਾ ਵੇ। ਨਿੱਤ ਤੇਰੇ ਝਾਕੇ ਦੀ ਡਿਊਟੀ ਉੱਤੇ ਖੜੇ ਰਹਿੰਦੇ ਮੇਰੇ ਨੈਣਾਂ ਦੇ ਰੰਗ ਰੂਟ ਵੇ, ਮੇਰੇ ਨੈਣਾਂ ਦੇ ਰੰਗ ਰੂਟ ਵੇ। ਦੱਸ ਕਿਹੜੇ ਕਿਹੜੇ ਨੇ ਪਸੰਦ ਰੰਗ ਚੱਟਾ, ਤੈਨੂੰ ਜੱਟੀ ਨੇ ਖਰੀਦਣੇ ਨੇ ਸੂਟ ਵੇ। ਦੱਸ ਕਿਹੜੇ ਕਿਹੜੇ ਨੇ ਪਸੰਦ ਰੰਗ ਚੱਟਾ, ਤੈਨੂੰ ਜੱਟੀ ਨੇ ਖਰੀਦਣੇ ਨੇ ਸੂਟ ਵੇ। ਕਿਆ ਬਾਤ ਹੈ, ਕਿਆ ਬਾਤ ਹੈ। ਅਨਮੋਲ ਗਗਨ ਮਾਨ ਹੁਣਾਂ ਦੇ ਨਾਲ ਗੱਲਬਾਤ ਕਰ ਰਹੇ, ਬਹੁਤ ਜਿਹੜਾ ਆਨੰਦ ਆ ਰਿਹਾ। ਹੋਪਫੁਲੀ ਜਿਹੜੇ ਸਾਰੇ ਜਣੇ ਸੁਣ ਰਹੇ ਆ, ਦੇਖ ਰਹੇ ਆ, ਉਹ ਵੀ ਇੰਜੋਏ ਜਿਹੜਾ ਜੀ ਡੈਫੀਨੇਟਲੀ ਕਰ ਰਹੇ ਹੋਣਗੇ। ਸੋ ਅਮਰੀਕਾ ਦੇ ਵਿੱਚ ਆਏ ਹੋ, ਕੱਲ ਤੁਹਾਡੀ ਜਿਹੜੇ ਵੀ ਸਨੈਪਚੈਟ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਸਟੋਰੀਜ਼ ਦੇ ਵਿੱਚ ਦੇਖਿਆ ਹੋਣਾ ਆ ਵੀ ਨਵਾਂ ਗਾਣਾ ਸ਼ੂਟ ਹੋ ਰਿਹਾ ਆ। ਸੋ ਕਿੱਦਾਂ ਲੱਗਾ ਜਿਹੜਾ ਇੱਥੇ ਜਿਹੜੀ ਹੈ ਸ਼ੂਟਿੰਗ, ਕਿੱਦਾਂ ਰਹੀ? ਗੁੱਡ ਰਿਹਾ ਸਾਰਾ ਕੁਝ? ਹਾਂਜੀ, ਆਪਣਾ ਟਰਾਲੇ ਗਾਣਾ ਆ ਰਿਹਾ, ਸਪੈਸ਼ਲ ਟਰੱਕ ਆ ਰਿਹਾ। ਖਾਸ ਤੌਰ ਤੇ ਜਿਹੜੇ ਅਮਰੀਕਾ ਦੇ ਵਿੱਚ ਮੁੰਡੇ ਟਰੱਕ ਚਲਾਉਂਦੇ, ਕਿਉਂਕਿ ਟਰਾਂਸਪੋਰਟ ਦਾ ਕੰਮ ਕਾਫੀ ਜ਼ਿਆਦਾ ਹੈ ਇੱਥੇ ਜੀ, ਤੇ ਸੋ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ, ਕਿਉਂਕਿ ਕੰਮ ਟਰੱਕ ਚਲਾਉਣੇ, ਆਪਣੇ ਪਰਿਵਾਰ ਤੋਂ ਦੂਰ ਰਹਿਣਾ, ਸਾਰਾ ਦਿਨ ਟਰੱਕਾਂ ਨੂੰ, ਏਡੇ ਵੱਡੇ ਟਰੱਕਾਂ ਨੂੰ ਮੈਨੇਜ ਕਰਨਾ ਬਹੁਤ ਔਖਾ ਕੰਮ ਹੈ। ਤੇ ਔਖਾ ਵੀ ਹੈ ਕਿ ਚਲੋ ਔਖ ਵੀ ਨਾ ਸੌਖ ਵੀ ਨਹੀਂ ਹੁੰਦੀ, ਹਰ ਕੰਮ 'ਚ ਮਿਹਨਤ ਜ਼ਰੂਰੀ ਹੈ। ਸੋ ਉਹਨਾਂ ਦੀ ਹੱਲਾਸ਼ੇਰੀ ਲਈ, ਉਹਨਾਂ ਨੂੰ ਪੂਰਾ ਏਦਾਂ ਕਹਿ ਲਓ ਮੋਟੀਵੇਟ ਕਰਨ ਲਈ ਇਹ ਗਾਣਾ ਮੇਰਾ, ਮੈਂ ਕੋਸ਼ਿਸ਼ ਕਰਦੀ ਹੁੰਦੀ ਕਿ ਸਟ੍ਰੈਸ ਤਾਂ ਵੈਸੇ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਆ, ਵੀ ਗਾਣੇ 'ਚ ਆਪਾਂ ਬੰਦੇ ਨੂੰ ਖੁਸ਼ੀ ਦੇਈਏ, ਜੀ ਜੀ, ਹਨਾ, ਉਹਨੂੰ ਸੁਣ ਕੇ એનર્ਜੀ ਆ ਜਾਵੇ।
ਸੋ ਇਹਦਾ ਰੂਪਨ ਇਹਦੀ ਵੀਡੀਓ ਕਰ ਰਹੇ ਨੇ ਤੇ ਠੀਕ ਹੈ ਹਾਂਜੀ 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 ਸੋ ਸਾਰਾ ਕੁਝ ਡਨ ਹੋ ਗਿਆ ਆ ਹੁਣ ਪੋਸਟ ਪ੍ਰੋਡਕਸ਼ਨ ਜਿਹੜੀ ਰਹਿ ਗਈ ਆ ਹਾਂਜੀ ਹਾਂਜੀ ਇਹਦੀ ਹੁਣ 15 ਦਿਨਾਂ ਤੱਕ ਆਪਾਂ ਇਹਨੂੰ ਰਿਲੀਜ਼ ਕਰ ਦਾਂਗੇ ਗਾਣੇ ਨੂੰ ਤੇ ਥੋੜਾ ਜਿਹਾ ਦੱਸ ਸਕਦੇ ਆ ਕੁਝ ਇੱਕ ਦੋ ਲਾਈਨਾਂ ਜੇ ਤੁਸੀਂ ਟਰਾਲੇ ਗੀਤ ਦੀਆਂ ਸਾਡੇ ਸਰੋਤਿਆਂ ਦੇ ਲਈ ਸੁਣਾ ਦਿਓ ਸਨੀਕ ਪੀਕ ਹੋ ਜਾਵੇ ਤੇ ਕਦੋਂ ਤੱਕ ਰਿਲੀਜ਼ ਹੋਣਾ ਨਾਲੇ ਜਿਹੜਾ ਗੀਤ ਆ ਇਹ ਗੀਤ ਨੂੰ 15 ਦਿਨਾਂ ਤੱਕ 15 ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਹੈ ਇਹ ਗਾਣਾ ਮੈਂ ਤੁਹਾਨੂੰ ਸੁਣਾਉਣੀ ਆ ਦਾ ਸਥਾਈ ਹੋ ਜੱਟਾਂ ਦੇ ਪੁੱਤਾਂ ਨੂੰ ਮੁੱਢੋਂ ਸ਼ੌਂਕ ਨੇ ਟਰੱਕਾਂ ਦੇ ਹੈ ਯਾਰਡਾਂ 'ਚ ਖੜੇ ਨੇ ਟਰਾਲੇ ਬਿੱਲੋ ਲੱਖਾਂ ਦੇ ਤੇਰੇ ਬਰਥਡੇ ਤੇ ਬਗਾਟੀ ਨਹੀਂ ਮੈਂ ਬੁੱਕ ਕਰਵਾਤੀ ਵੇਖ ਪਿੰਡਾਂ ਵਾਲੇ ਕਰੀ ਜਾਂਦੇ ਅੱਤ ਨੇ ਉਹ ਰੋੜਾਂ ਉੱਤੇ ਚੱਲਦੇ ਟਰਾਲੇ ਵੇਖ ਲੈ ਜੀ ਜੱਟ ਕੱਢੀ ਜਾਂਦੇ ਵੱਟ ਦੇ ਹੋ ਰੋੜਾਂ ਉੱਤੇ ਚੱਲਦੇ ਟਰਾਲੇ ਵੇਖ ਲੈ ਨੀ ਜੱਟ ਕੱਢੀ ਜਾਂਦੇ ਵੱਟ ਨੇ ਕਿਆ ਬਾਤ ਹੈ ਜੀ ਵੱਟ ਦਾ ਵਾਕਈ ਜਿਹੜੇ ਜੀ ਨਿਕਲਦੇ ਆ ਜਦੋਂ 3-3000 ਮੀਲ ਜਿਹੜੇ ਉਹ ਜਾਂਦੇ ਨੇ ਇੱਕ ਕੋਸਟ ਤੋਂ ਦੂਜੇ ਕੋਸਟ ਤਾਈਂ ਜਾਂਦੇ ਆ ਤੁਸੀਂ ਵੀ ਦੇਖਿਆ ਦੂਜੇ ਕੋਸਟ ਦੇ ਉੱਤੇ ਤੁਸੀਂ ਜਾ ਕੇ ਆਏ ਆ ਅਮਰੀਕਾ ਕੋ ਜ਼ਿਆਦਾ ਹੀ ਜਿਹੜਾ ਆ ਵੱਡਾ ਲੰਬਾ ਚੌੜਾ ਜ਼ਿਆਦਾ ਆ ਹਾਂਜੀ 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 ਸਨਰਾਈਜ਼ ਵਾਲਿਆਂ ਦੇ ਇਹ ਸਾਰੀ ਜੋ ਵੀਡੀਓ ਅਸੀਂ ਬਣਾਈ ਹੈ ਕਾਫੀ ਉਹਨਾਂ ਦਾ ਭਾਜੀ ਹੋਣਾ ਦਾ ਚੰਗਾ ਕੰਮ ਆ ਠੀਕ ਹੈ ਹਾਂਜੀ ਹਾਂਜੀ ਵੈਰੀ ਗੁੱਡ ਤੇ ਓਵਰਆਲ ਤੁਸੀਂ ਅਮਰੀਕਾ 'ਚ ਘੁੰਮੇ ਫਿਰੇ ਹੋ ਕਿਹੜੀਆਂ ਜਗ੍ਹਾਵਾਂ ਜਿਹੜੀਆਂ ਤੁਸੀਂ ਦੇਖ ਲਈਆਂ ਕਿੱਦਾਂ ਦਾ ਲੱਗ ਰਿਹਾ ਹਾਂਜੀ ਕਾਫੀ ਆਪਾਂ ਸ਼ੋਅ ਲਗਭਗ ਸਾਡੇ 12-13 ਸ਼ੋਅ ਅਸੀਂ ਇੱਥੇ ਕਰ ਜਾਣੇ ਆ ਠੀਕ ਹੈ ਤੇ ਆਈ ਥਿੰਕ 6 ਸ਼ੋਅ ਹੋ ਗਏ ਆ 6-7 ਸ਼ੋਅ ਹੋਰ ਨੇ ਠੀਕ ਹੈ ਹਾਂਜੀ ਹਾਂਜੀ ਡਿਫਰੈਂਟ ਸਿਟੀਜ਼ ਦੇ ਵਿੱਚ ਕਾਫੀ ਅਸੀਂ ਸ਼ੋਅ ਕਰ ਚੁੱਕੇ ਆ ਤੇ ਘੁੰਮਣ ਫਿਰਨ ਦਾ ਵੀ ਮੌਕਾ ਮਿਲ ਰਿਹਾ ਨਾਲ ਦੇ ਨਾਲ ਕੱਲਾ ਸ਼ੋਅ ਦੇ ਵਿੱਚ ਹੀ ਬਹੁਤ ਜ਼ਿਆਦਾ ਬਿਜ਼ੀ ਹੋ ਹਾਂਜੀ ਥੋੜਾ ਬਹੁਤ ਘੁੰਮ ਫਿਰ ਲਈਦਾ ਜਦੋਂ ਕਿਉਂਕਿ ਸੋਹਣਾ ਦੇਸ਼ ਹੈ ਤੇ ਇੱਥੇ ਆ ਕੇ ਜੇ ਤੁਸੀਂ ਇਹਦੀ ਖੂਬਸੂਰਤੀ ਨਾ ਦੇਖਿਆ ਤਾਂ ਇਹਦੀ ਤੋਹੀਨ ਹੈ ਬਿਲਕੁਲ ਕਿਉਂਕਿ ਜੇ ਦੁਨੀਆ ਤੇ ਆਏ ਹੋ ਤਾਂ ਇਹ ਦੁਨੀਆ ਦੇ ਕਹਿੰਦੇ ਹੁੰਦੇ ਸੋਹਣੇ ਨਜ਼ਾਰੇ ਦੇਖ ਕੇ ਜ਼ਰੂਰ ਜਾਓ ਕਿ ਕਿੰਨੀ ਸੋਹਣੀ ਧਰਤੀ ਹੈ ਤੇ ਅਮਰੀਕਾ ਤਾਂ ਬਹੁਤ ਸੋਹਣਾ ਮੁਲਕ ਹੈ ਜਿੱਥੇ ਲੱਗੀ ਦਾ ਕਿ ਟਾਈਮ ਮਿਲਦਾ ਤੇ ਜ਼ਰੂਰ ਚਾਹੀਦਾ ਚਲੋ ਬਹੁਤ ਵਧੀਆ ਤੁਸੀਂ ਬੇ ਏਰੀਆ ਚ ਆਏ ਆ ਮੈਨੂੰ ਲੱਗਦਾ ਤੁਸੀਂ ਆਲਰੇਡੀ ਸੈਨ ਫ੍ਰਾਂਸਿਸਕੋ ਵਗੈਰਾ ਤਾਂ ਉਹ ਇਲਾਕਾ ਤੱਕ ਘੁੰਮ ਲਿਆ ਹੋਊਗਾ ਸਾਡਾ ਸੈਨ ਹੋਜ਼ੇ ਵੀ ਇਹਦਾ ਵੀ ਡਾਊਨਟਾਊਨ ਬਹੁਤ ਖੂਬਸੂਰਤ ਹੈ ਇੱਧਰ ਵੀ ਜੇ ਮੌਕਾ ਲੱਗੇ ਤਾਂ ਜ਼ਰੂਰ ਉੱਧਰ ਵੀ ਜਾ ਕੇ ਆਓ ਤੇ ਬਾਕੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਜਾਵਾਂ ਮੋਪੀਟਸ ਦੇ ਵਿੱਚ ਜਿਹੜਾ ਪਰਸੋਂ ਨੂੰ ਇਹਨਾਂ ਦਾ ਸ਼ੋਅ ਹੋਣਾ ਹੈ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਇੰਡੀਆ ਕਮਿਊਨਿਟੀ ਸੈਂਟਰ ਦੇ ਵਿੱਚ ਸੋ ਕੈਲੋਵਰਸ ਰੋਡ ਬਿਲਕੁਲ ਫਰੀਵੇ ਦੇ ਨਜ਼ਦੀਕ ਹੈਗਾ ਹੈ ਸ਼ੋਅ ਸੋ ਜ਼ਰੂਰ ਹੁਮ ਆ ਕੇ ਪਹੁੰਚੋ ਪਾਰਕਿੰਗ ਵੀ ਖੁੱਲੀ ਡੁੱਲੀ ਉਹਨਾਂ ਦੀ ਹੈਗੀ ਆ ਸੋ $30 ਤੋਂ ਟਿਕਟਾਂ ਜਿਹੜੀਆਂ ਇਹਨਾਂ ਦੀਆਂ ਸ਼ੁਰੂ ਆ ਟਿਕਟਾਂ ਤੁਸੀਂ ਆਨਲਾਈਨ ਬਾਏ ਕਰ ਸਕਦੇ ਹੋ ਜਾਂ ਜੈ ਸਿੰਘ ਹੋਣਾ ਨੂੰ ਕਾਲ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰਕੇ ਵੀ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਤੇ ਕੁੰਡੀ ਮੁੱਛ ਜੇ ਤੁਸੀਂ ਮੈਂ ਤਾਂ ਪੂਰਾ ਇੱਥੇ ਮੈਨੂੰ ਲੱਗਦਾ ਪ੍ਰੋਗਰਾਮ ਅੱਜ ਨਹੀਂ ਚਲੋ ਮਾੜਾ ਜਿਹਾ ਕਰ ਦਿਓ ਥੋੜੀ ਜਿਹੀ ਝਲਕ ਪੇਸ਼ ਹੋ ਜਾਵੇ ਤਾਂ ਜੋ ਫਿਰ ਸਾਰਿਆਂ ਨੂੰ ਹੋਊਗਾ ਵੀ ਪੂਰਾ ਗੀਤ ਫਿਰ ਉੱਥੇ ਜਾ ਕੇ ਆਪਾਂ ਸੁਣਨਾ ਭਾਜੀ ਨੇ ਕੁੰਡੀਆਂ ਮੁੱਛਾਂ ਰੱਖੀਆਂ ਮੈਨੂੰ ਲੱਗਦਾ ਤਾਂ ਕਰਕੇ ਚਲੋ ਇਦਾਂ ਵੀ ਕਹਿ ਸਕਦੇ ਆਪਾਂ ਹਾਂਜੀ ਜੀ ਚਲੋ ਹੋ ਪਹੁੰਚਿਆ ਤਾਂ ਤੰਗ ਸਲਵਾਰ ਫਿੱਟ ਸੂਟ ਫੈਸ਼ਨਾਂ ਦੀ ਪੱਟੀ ਦੇ ਹੋ ਜਾਣਦਾ ਹੈ ਜੱਗ ਸ਼ੌਕ ਅਥਰੇ ਨੇ ਸ਼ੁਰੂ ਤੋਂ ਸ਼ਕੀਨ ਜੱਟੀ ਦੇ ਹੋ ਅੱਖੀਆਂ ਵੀ ਸੁਰਮੇ ਨਾ ਰਹਿਣ ਡੱਕੀਆਂ ਉਹ ਨਖਰਾ ਕਰਾਉਂਦਾ ਪੂਰੀ ਅੱਤ ਮੁੰਡਿਆ ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ ਵੇ ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆ ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ ਵੇ ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆ ਕਿਆ ਬਾਤ ਹੈ ਸੋ ਬਹੁਤ ਹੀ ਖੂਬਸੂਰਤ ਬਹੁਤ ਹੀ ਵਧੀਆ ਤੇ ਜਿੱਦਾਂ ਮੈਂ ਆਪਾਂ ਸ਼ੋਅ ਤੋਂ ਪਹਿਲਾਂ ਦੱਸ ਰਹੇ ਸੀ ਗੱਲਬਾਤ ਕਰ ਰਹੇ ਸੀ ਬਹੁਤ ਫੈਨ ਨੇ ਤੁਹਾਡੇ ਇੱਥੇ ਬਹੁਤ ਸਾਰੇ ਜਿਹੜੇ ਆਪਣੇ ਇੱਥੇ ਸਾਡੇ ਦੋਸਤ ਮਿੱਤਰ ਨੇ ਬਹੁਤ ਸੁਣਦੇ ਨੇ ਤੁਹਾਨੂੰ ਅੱਤ ਕਰਾਤੀ ਤਾਂ ਅੱਜ ਕੱਲ ਬਹੁਤ ਅੱਤ ਕਰਾਈ ਜਾ ਰਿਹਾ ਆ ਤੁਸੀਂ ਕਹਿਣਾ ਵੀ ਸੁਣਾ ਦਿਓ ਥੋੜਾ ਚਲੋ ਤੁਸੀਂ ਮੈਂ ਜੇ ਤੁਹਾਡੀ ਇੱਛਾ ਹੈਗੀ ਤਾਂ ਜ਼ਰੂਰ ਸੁਣਾ ਦਿਓ ਨਹੀਂ ਤਾਂ ਫਰਾਈਡੇ ਨੂੰ ਤਾਂ ਆਪਾਂ ਸੁਣਨਾ ਹੀ ਫਰਾਈਡੇ ਨੂੰ ਤਾਂ ਆਪਾਂ ਜ਼ਰੂਰ ਸੁਣਨਾ ਹੀ ਸੁਣਨਾ ਹੈ ਫਰਾਈਡੇ ਨੂੰ ਇਹ ਗਾਣਾ ਆਪਾਂ ਸੁਣਾਉਣਾ ਬਹੁਤ ਸਾਰੇ ਗਾਣੇ ਆ ਟਰਾਲੇ ਵਾਲਾ ਗਾਣਾ ਪੂਰਾ ਬਹੁਤ ਸੋਹਣਾ ਇਹਦੇ ਵਰਡਿੰਗ ਗੈਰੀ ਅਟਵਾਲ ਹੋਣਾ ਦੀ ਲਿਖੀ ਹੋਈ ਹੈ ਕੁਝ ਰਚਨਾ ਮੇਰੀ ਆਪਣੀਆਂ ਵਿੱਚ ਤੇ ਬਹੁਤ ਵਧੀਆ ਸਾਰਾ ਗਾਣਾ ਇਹ ਇੰਜੋਏ ਕਰਨਗੇ ਕੁਝ ਹੋਰ ਨਵੀਆਂ ਚੀਜ਼ਾਂ ਪੰਜਾਬ ਦਾ ਜਿਹੜਾ ਪੁਰਾਣਾ ਫੋਕ ਉਹ ਵੀ ਸੁਣਾਵਾਂਗੇ ਆਉਣ ਵਾਲੇ ਗੀਤ ਵੀ ਸੁਣਾਵਾਂਗੇ ਜਿੰਨਾ ਅਸੀਂ ਲੋਕਾਂ ਨੂੰ ਮਨੋਰੰਜਨ ਕਰ ਸਕੀਏ ਜੀ ਉਹਨਾਂ ਜ਼ਰੂਰ ਆਪਣੇ ਵੱਲੋਂ ਬੈਸਟ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਜ਼ਰੂਰ ਪਹੁੰਚੇ ਮਲਪੀਟਸ ਪਰਸੋਂ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਪ੍ਰੋਗਰਾਮ ਅਸੀਂ ਸਟਾਰਟ ਕਰ ਦੇਣਾ ਜੀ ਤੇ ਅਸੀਂ ਸਾਰੇ ਬੇਸਬਰੀ ਨਾਲ ਤੁਹਾਡੀ ਸਾਰਿਆਂ ਦੀ ਉਡੀਕ ਕਰਾਂਗੇ ਤੁਸੀਂ ਆਪਣੇ ਪਰਿਵਾਰਾਂ ਨਾਲ ਬੱਚਿਆਂ ਨਾਲ ਆਪਣੇ ਪੇਰੈਂਟਸ ਨਾਲ ਸਾਰਿਆਂ ਨੇ ਇਕੱਠੇ ਹੋ ਕੇ ਆਉਣਾ ਫੈਮਿਲੀ ਸ਼ੋਅ ਆ ਇਹ ਮੈਂ ਜ਼ਰੂਰ ਬਿਲਕੁਲ ਫੈਮਿਲੀ ਸ਼ੋਅ ਆ ਤੇ ਪੂਰਾ ਆਪਾਂ ਦੇਖਿਓ ਮਾਹੌਲ ਉਹ ਗੀਤ ਸੰਗੀਤ ਦਾ ਬਣਾਂਗੇ ਕਿ ਤੁਸੀਂ
ਜਾਣ ਨੂੰ ਜੀ ਨਹੀਂ ਕਰੂਗਾ, ਖੁੱਬ ਜਾਓਗੇ, ਨਹੀਂ ਜਾਣ ਨੂੰ ਬੜੇ ਖੁਸ਼ ਹੋ ਕੇ ਜਾਣਗੇ। ਹਾਂਜੀ ਚਲੋ ਜੀ, ਬਹੁਤ ਵਧੀਆ। ਸੋ ਬਹੁਤ ਬਹੁਤ ਜਿਹੜਾ ਅਨਮੋਲ ਮਾਨ ਜੀ ਤੁਹਾਡਾ ਧੰਨਵਾਦ ਕਰਦੇ ਆ। ਗੱਲਾਂ ਤਾਂ ਬਹੁਤ ਨੇ ਹੋਰ ਵੀ ਕਰਨ ਨੂੰ, ਚਲੋ ਜਾਂਦੇ ਜਾਂਦੇ ਜਦੋਂ ਹੁਣ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਹੈ ਜ਼ਰੂਰ ਪੁੱਛਦੇ ਆ। ਟਰਾਲੇ ਤੋਂ ਇਲਾਵਾ ਕੀ ਤੁਹਾਡਾ ਜੇ ਹੁਣ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਪੰਜਾਬੀ ਗਾਇਕੀ ਆ ਹੁਣ ਇੱਕ ਸਟੈਪਿੰਗ ਸਟੋਨ ਆ ਜੇ ਕਿਸੇ ਨੇ ਮੂਵੀਜ਼ ਵਾਲੇ ਪਾਸੇ, ਸਿਨੇਮੇ ਵਾਲੇ ਪਾਸੇ ਨੂੰ ਜਾਣਾ ਹੈ, ਕੀ ਤੁਹਾਨੂੰ ਵੀ ਫਿਲਮਸ ਦੀਆਂ ਆਫਰਸ ਆਉਂਦੀਆਂ ਨੇ ਜਾਂ ਤੁਹਾਡੇ ਹੈ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਪਲਾਨ ਵੀ ਤੁਸੀਂ ਵੀ ਮੂਵੀ ਕਰਨੀ ਆ? ਆਫਰਸ ਤਾਂ ਭਾਜੀ ਬਹੁਤ ਜ਼ਿਆਦਾ ਆਫਰਸ ਆਈਆਂ ਮੂਵੀਜ਼ ਦੀਆਂ, ਪਰ ਪਰਸਨਲੀ ਮੈਨੂੰ ਮੂਵੀਜ਼, ਮੈਨੂੰ ਗਾਉਣ ਦਾ ਬੜਾ ਸ਼ੌਕ ਹੈ। ਮਤਲਬ ਮੈਂ ਜਿਹੜਾ ਗਾਉਣਾ ਹੈ ਵੀ ਮੇਰਾ ਸ਼ੌਕ ਹੈ। ਠੀਕ ਹੈ। ਮਤਲਬ ਮੈਂ ਕੋਈ ਵੀ ਕੰਮ ਮੈਨੂੰ ਹੁੰਦਾ ਕਿ ਬੰਦੇ ਦਾ ਸ਼ੌਕ ਹੋਣਾ ਚਾਹੀਦਾ ਤਾਂ ਉਹ ਸਿਰੇ ਲੱਗਦਾ। ਤੇ ਮੂਵੀਜ਼ ਦਾ ਹੁਣ ਇੰਨਾ ਜਦੋਂ ਤੁਸੀਂ ਪੁੱਛ ਲਿਆ ਤੇ ਬਹੁਤ ਜ਼ਿਆਦਾ ਪੁੱਛਦੇ ਆ ਕਿ ਤੁਸੀਂ ਮੂਵੀਜ਼, ਤੇ ਕਿਤੇ ਨਾ ਕਿਤੇ 1% ਦਿਮਾਗ 'ਚ ਹੁਣ ਚੱਲਦਾ ਰਹਿੰਦਾ ਵੀ ਕਰ ਲੈਣੀ ਚਾਹੀਦੀ ਆ। ਤੇ ਸੋਚ ਰਹੇ ਆ ਅੱਛਾ ਵਿਸ਼ਾ ਹੋਵੇ ਜਿਹੜਾ ਕੋਈ ਲੋਕਾਂ ਨੂੰ ਸੇਧ ਦੇਣ ਵਾਲਾ ਹੋਵੇ, ਇਹ ਵੀ ਨਹੀਂ ਕਿ ਤੁਸੀਂ ਮਾੜੀ ਮੂਵੀ ਬਣਾ ਕੇ ਤੇ ਚੰਗੇ ਵਿਸ਼ੇ ਤੇ ਇੱਕ ਔਰਤ ਦੇ ਸਨਮਾਨ ਵਾਲੀ ਮੂਵੀ ਹੋਵੇ, ਅੱਛਾ ਕਿਰਦਾਰ ਹੋਵੇ, ਤੇ ਜ਼ਰੂਰ ਗੌਰ ਕਰਾਂਗੇ ਉਸ ਚੀਜ਼ ਤੇ। ਬਿਲਕੁਲ। ਚਲੋ ਜੀ, ਸ਼ੁਭ ਇਛਾਵਾਂ ਨੇ ਭਵਿੱਖ ਦੇ ਲਈ ਤੁਹਾਨੂੰ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਟੂਡੀਓ ਜਾ ਕੇ ਜੁੜੇ, ਗੱਲਾਂ ਬਾਤਾਂ ਕੀਤੀਆਂ, ਬਹੁਤ ਪਿਆਰ ਭਰੀ। ਵਧੀਆ ਲੱਗਾ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।